ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 7 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਮਨਜੀਤ ਸਿੰਘ AB ਟਰੱਕ ਸਕੂਲ ਵਾਲੇ ਸੈਨ ਹੋਜ਼ੇ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਹੜੀ ਕੈਲੀਫੋਰਨੀਆ ਸਟੇਟ ਆ, ਗੋਲਡਨ ਸਟੇਟ ਸਾਡੀ, ਇਹਦਾ ਜਿਹੜਾ ਬਜਟ ਆ ਪੂਰੇ ਅਮਰੀਕਾ 'ਚ ਸਾਰੀਆਂ ਸਟੇਟਾਂ ਨਾਲੋਂ ਸਭ ਤੋਂ ਜ਼ਿਆਦਾ ਆ। ਪਰ ਕੈਲੀਫੋਰਨੀਆ ਦਾ $68 ਬਿਲੀਅਨ ਦਾ ਜਿਹੜਾ ਬਜਟ ਦਾ ਘਾਟਾ ਆ ਉਹ ਸ਼ੋ ਹੋ ਰਿਹਾ ਹੈਗਾ। ਜਿਹੜੇ ਨਾਨ ਪਾਰਟੀਸ਼ਨ ਲੈਜਿਸਲੇਟਿਵ ਐਨਾਲਿਸਟ ਆ ਉਹ ਦੱਸ ਰਹੇ ਹੈਗੇ ਆ। ਪਹਿਲਾਂ 37 ਬਿਲੀਅਨ ਦੀ ਗੱਲ ਹੋ ਰਹੀ ਸੀ ਵੀ ਇਸ ਸਾਲ $37 ਬਿਲੀਅਨ ਘਾਟੇ 'ਚ ਹੋਊਗਾ, ਪਰ ਹੁਣ $68 ਬਿਲੀਅਨ ਤੱਕ ਇਹ ਪਹੁੰਚ ਗਿਆ ਹੈਗਾ। ਜਦੋਂ ਗੈਬਨ ਨਿਊਸਮ ਜੋ ਗਵਰਨਰ ਆ, ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਉਸ ਟਾਈਮ ਦੇ ਉੱਤੇ ਪਲੱਸ ਸੀਗਾ ਜੋ ਕੈਲੀਫੋਰਨੀਆ ਦਾ ਬਜਟ ਆ। ਸੋ ਕਹਿੰਦੇ ਇਹਦੇ ਵਿੱਚ ਕਈ ਗਲਤੀਆਂ ਕੀਤੀਆਂ ਕੈਲੀਫੋਰਨੀਆ ਸਟੇਟ ਦੇ ਗਵਰਨਮੈਂਟ EMPLOYEES ਨੇ ਜਾਂ ਇਲੈਕਟਡ ਆਫੀਸ਼ੀਅਲਸ ਨੇ, ਤੇ ਉਹਨਾਂ ਨੇ ਇਸ ਸਾਲ ਜਿਹੜੇ ਟੈਕਸ ਦੇਣ ਦੀ ਲਿਮਟ ਸੀ, ਡੇਟ ਸੀ, ਉਹ ਵਧਾ ਦਿੱਤੀ, ਨਵੰਬਰ ਤਾਈਂ ਕਰਤੀ। ਤੇ ਉਹਦੇ ਨਾਲ ਜਿਹੜਾ ਆ $26 ਬਿਲੀਅਨ ਦਾ ਜਿਹੜੀ ਟੈਕਸ ਕਲੈਕਸ਼ਨ ਸੀ ਉਹਦੇ ਵਿੱਚ ਡਿਲੇ ਵੀ ਹੋਇਆ। ਸੋ ਓਵਰਆਲ ਲੈਜਿਸਲੇਟਿਵ ਐਨਾਲਿਸਟ ਗੈਬਰੀਅਲ ਪੈਟਿਕ ਕਰਕੇ ਹੈਗੇ ਆ, ਉਹਨਾਂ ਨੇ ਕਿਹਾ ਵੀ $68 ਬਿਲੀਅਨ ਅਸੀਂ ਪ੍ਰੈਡਿਕਟ ਕਰ ਰਹੇ ਹਾਂ, ਸੋਚ ਕਰ ਰਹੇ ਹਾਂ ਵੀ ਇਹ ਘਾਟੇ ਦਾ ਬਜਟ ਹੋਊਗਾ। ਕੈਲੀਫੋਰਨੀਆ ਦਾ ਕਰੰਟ ਬਜਟ ਜਿਹੜਾ $300 ਬਿਲੀਅਨ ਨੂੰ ਹਿੱਟ ਕਰਦਾ ਹੈਗਾ। $68 ਬਿਲੀਅਨ ਜਿਹੜਾ ਆ ਉਹ ਘਾਟੇ 'ਚ ਹੋਣਾ, ਪਰ ਇਹ ਜਿਹੜਾ ਨਵਾਂ ਬਜਟ ਆਉਣਾ ਹੈ ਜੁਲਾਈ ਦੇ ਵਿੱਚ ਪੇਸ਼ ਕੀਤਾ ਜਾਣਾ ਹੈਗਾ। ਗਵਰਨਰ ਗੈਬਨ ਨਿਊਸਮ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ $100 ਬਿਲੀਅਨ ਦਾ ਸਰਪਲਸ ਸੀ ਬਜਟ। ਤੁਸੀਂ ਦੇਖੋ ਵੀ ਜਦੋਂ ਗਵਰਨਮੈਂਟ ਪੈਸੇ ਫਿਰ ਖਿਲਾਰਦੀ ਆ, ਜਿਹੜੇ ਉਹ ਕਿੱਦਾਂ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਆ ਉਹ ਖਤਮ ਹੋ ਜਾਂਦੇ ਹੈਗੇ ਆ। ਗੈਬਨ ਨਿਊਸਮ ਉਹਨਾਂ ਨੇ ਕਾਫੀ ਕਹਿੰਦੇ ਵੀ ਟੈਕਸ ਬ੍ਰੇਕਸ ਵੀ ਦਿੱਤੀਆਂ, ਖਾਸ ਕਰਕੇ ਸਟੇਟ ਦੀ ਜਿਹੜੀ ਫਿਲਮ ਤੇ ਟੈਲੀਵਿਜ਼ਨ ਇੰਡਸਟਰੀ ਹੈਗੀ ਆ। ਮਿਨੀਮਮ ਵੇਜ ਹੈਲਥ ਕੇਅਰ ਵਰਕਰਸ ਦਾ ਇਨਕਰੀਜ਼ ਕਰਤਾ $25 ਪਰ ਆਵਰ ਦੇ ਹਿਸਾਬ ਨਾਲ। ਸੋ ਇਹ ਤਨਖਾਹਾਂ ਵਧਾਉਣ ਦੇ ਨਾਲ $20 ਬਿਲੀਅਨ ਜਿਹੜਾ ਆ ਉਹਦਾ ਅਸਰ ਕੈਲੀਫੋਰਨੀਆ ਦੀ ਲੇਬਰ ਕਾਸਟ ਦੇ ਉੱਤੇ ਸਟੇਟ ਦਾ, ਤੇ ਮੈਡੀਕੇਡ ਪੇਮੈਂਟਸ ਟੂ ਹਸਪੀਟਲਸ ਉਹਦੇ ਉੱਤੇ ਹੋਊਗਾ। ਸਟੇਟ ਦੇ ਕੋਲ $37 ਬਿਲੀਅਨ ਦੇ ਕਰੀਬ ਸੇਵਿੰਗ ਅਕਾਊਂਟ ਦੇ ਵਿੱਚ ਪੈਸੇ ਹੈਗੇ ਆ। ਪੈਟਿਕ ਦਾ ਲੈਜਿਸਲੇਟਿਵ ਐਨਾਲਿਸਟ ਉਹ ਕਹਿੰਦੇ ਆ। ਸੋ ਇਹ ਜੋ ਪੈਸੇ ਪਏ ਹੈਗੇ ਆ, ਘੱਟੋ ਘੱਟ ਇਹ ਪ੍ਰੋਟੈਕਟ ਕਰੂਗੇ ਸਾਡੇ ਸਕੂਲਸ ਨੂੰ, ਤਾਂ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੱਟ ਨਾ ਕੀਤਾ ਜਾਵੇ। ਇਹਨਾਂ ਨੇ ਇਹ ਵੀ ਕਿਹਾ ਵੀ ਲਾ ਮੇਕਰਸ ਨੇ ਇਹ ਕੈਂਸਲ ਕਰ ਸਕਦੇ $11 ਬਿਲੀਅਨ ਪਲਾਨਡ ਵਨ ਟਾਈਮ ਜਿਹੜੀ ਸਪੈਂਡਿੰਗ ਹੈਗੀ ਆ। ਸਟੇਟ ਹਜੇ ਵੀ ਗੁੱਡ ਕੈਸ਼ ਪੋਜੀਸ਼ਨ ਦੇ ਵਿੱਚ ਹੈਗੀ ਆ। ਅਸੈਂਬਲੀ ਸਪੀਕਰ ਰੋਬਰਟ ਰੀਵਰਸ ਡੈਮੋਕ੍ਰੇਟ ਆ ਸਲੀਨਸ ਤੋਂ, ਉਹਨਾਂ ਨੇ ਇਹ ਕਿਹਾ ਵੀ ਮੈਂ ਕਲਾਸਰੂਮ ਫੰਡਿੰਗ ਇਹ ਪ੍ਰਾਇਓਰਟਾਈਜ਼ ਆ, ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕੱਟ ਨਹੀਂ ਹੋਣ ਦਊਗਾ। ਸੋ ਇਸੇ ਤਰ੍ਹਾਂ ਜਿਹੜੇ ਰਿਪਬਲਿਕਨ ਆ ਉਹ ਵੀ ਕਹਿ ਰਹੇ ਆ ਵੀ ਕਈ ਜਿੱਥੇ ਗਵਰਨਮੈਂਟ ਦਾ ਮਨੀ ਵੇਸਟ ਹੁੰਦਾ ਆ, ਉਹ ਸਾਨੂੰ ਜਿਹੜਾ ਕੱਟ ਕਰਨਾ ਪਊਗਾ ਹੈਗਾ।
ਅਨਪਲਾਇਡ ਵਰਕਰਸ 2 ਲੱਖ ਦੇ ਕਰੀਬ ਪਿਛਲੇ ਸਾਲ ਸੀ। ਜਿਹੜੇ ਸਟੇਟ ਦੀ ਅਨਪਲਾਇਮੈਂਟ ਹੁਣ ਰੇਟ ਆ 4.8% ਤੇ ਪਹੁੰਚ ਗਈ ਆ, ਪਹਿਲਾਂ 3.8% ਤੇ ਸੀ। ਨੈਸ਼ਨਲ ਅਨਪਲਾਇਮੈਂਟ ਰੇਟ 3.9% ਆ। ਸੋ ਤੁਹਾਨੂੰ ਇਹ ਵੀ ਯਾਦ ਹੋਊਗਾ ਕਿ ਕੋਵਿਡ ਦੇ ਦੌਰਾਨ $20 ਬਿਲੀਅਨ ਦੇ ਕਰੀਬ ਅਨਪਲਾਇਮੈਂਟ ਜਿਹੜਾ ਆ ਫਰਾਡ ਮਨੀ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਨੇ ਲੂਜ਼ ਕੀਤਾ ਹੈਗਾ। ਇੱਕ ਲੋਇਲਾ ਮੈਰੀਮਾਉਂਟ ਯੂਨੀਵਰਸਿਟੀ ਦੇ ਇਕਨੋਮਿਕ ਦੇ ਪ੍ਰੋਫੈਸਰ ਆ ਸੰਗ ਵੋਨ ਸੋਨ ਕਰਕੇ, ਉਹਨਾਂ ਨੇ ਕਿਹਾ ਆ ਵੀ ਜੋ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਹੋਈ ਆ ਉਸ ਦੇ ਨਾਲ ਵੀ ਕਾਫੀ ਜ਼ਿਆਦਾ ਜਿਹੜਾ ਇਕਨੋਮਿਕ ਗਰੋਥ ਤੇ ਰੈਵਨਿਊ ਪਿਆ ਹੈਗਾ ਆ। ਸੋ ਘਰਾਂ ਦੀ ਸੇਲ ਜਿਹੜੀ ਆ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੋਈ ਹੈਗੀ ਆ। ਉਹ ਵੀ ਨਹੀਂ ਤਾਂ ਫਿਰ ਟੈਕਸ ਦੇ ਵਿੱਚ ਹੋਰ ਜਿਹੜੇ ਪੈਸੇ ਆ ਉਹ ਸਟੇਟ ਨੂੰ ਆਉਂਦੇ ਹੈਗੇ ਆ, ਕਿਉਂਕਿ ਲੋਕਾਂ ਦੀਆਂ ਹੁਣ ਮੌਰਗੇਜ ਪੇਮੈਂਟਸ ਬਹੁਤ ਜ਼ਿਆਦਾ ਵਧੀਆਂ ਹੋਈਆਂ ਹੈਗੀਆਂ ਆ। ਸੋ ਇਸ ਕਰਕੇ ਰੀਅਲ estate ਮਾਰਕੀਟ ਵੀ ਥੋੜੀ ਸਲੋ ਹੈਗੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ ਤੇ ਰੁਖ ਕਰੀਏ ਸੈਨ ਫਰਾਂਸਿਸਕੋ ਦਾ, ਆਕਲੈਂਡ ਦਾ, ਖਾਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਵੀਡੀਓ ਲਗਾਤਾਰ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕਿ ਇੱਕ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਾਫੀ ਸ਼ਾਪ ਦੇ ਉੱਤੇ ਇੱਕ ਜਿਹੜੀ ਬੀਬੀ ਆ ਉਹ ਕਾਫੀ ਸ਼ਾਪ ਦੇ ਜਿਹੜੇ ਇੰਪਲਾਈਜ਼ ਨੇ ਉਹਨਾਂ ਦੇ ਨਾਲ ਲੜ ਰਹੀ ਹੈ, ਬਹਿਸ ਕਰ ਰਹੀ ਹੈ। ਉਸ ਤੋਂ ਬਾਅਦ ਹੁਣ ਕਾਫੀ ਸ਼ਾਪ ਵਾਲਿਆਂ ਨੇ ਆਪਣੀ ਇੱਕ ਮਾਫੀ ਮੰਗੀ ਹੈ। ਉਹਨਾਂ ਨੇ ਜਿਹੜੀ ਸਰਕੂਲੇਟ ਹੋ ਰਹੀ ਸੀ ਸੋਸ਼ਲ ਮੀਡੀਆ ਤੇ, ਜਿਹਦੇ ਵਿੱਚ ਇਹਨਾਂ ਦਾ ਸਟਾਫ ਇੱਕ ਜਿਊਸ਼ ਔਰਤ ਦੇ ਨਾਲ ਲੜਦਾ ਹੋਇਆ ਦਿਖਾਈ ਦੇ ਰਿਹਾ ਸੀ ਜਦੋਂ ਉਹ ਰੈਸਟ ਰੂਮ ਨੂੰ ਵਰਤਣਾ ਚਾਹੁੰਦੀ ਸੀ ਉਦੋਂ ਦੱਸਿਆ ਜਾ ਰਿਹਾ ਕਿ ਹੁਣ ਇਹ ਜਿਹੜੀ ਵੀਡੀਓ ਰਿਕਾਰਡਿੰਗ ਕੀਤੀ ਗਈ ਸੀ ਜਿਊਸ਼ ਵਿਊਮਨ ਦੇ ਦੁਆਰਾ, ਔਰਤ ਦੇ ਦੁਆਰਾ, ਤਾਂ ਹੁਣ ਫਾਰਲੇਜ਼ ਕਾਫੀ ਦਾ ਇਹ ਇੰਸੀਡੈਂਟ ਦੱਸਿਆ ਜਾ ਰਿਹਾ। ਫਾਰਲੇਜ਼ ਕਾਫੀ ਦੇ ਕਰਮਚਾਰੀ ਬਾਥਰੂਮ ਦੇ ਦਰਵਾਜ਼ੇ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ ਤੇ ਉਹ ਬੀਬੀ ਨੂੰ, ਔਰਤ ਨੂੰ, ਉਹ ਜਿਹੜਾ ਆਪਣਾ ਜਿਹੜਾ ਸ਼ੋਰੂਮ ਹੈ ਕਹਿ ਲਓ ਜਾਂ ਆਪਣੀ ਜਿਹੜੀ ਸ਼ਾਪ ਹੈ ਉਹ ਛੱਡਣ ਦੇ ਲਈ ਕਹਿ ਰਹੇ ਸਨ। ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ। ਉਸ ਤੋਂ ਬਾਅਦ ਦੱਸਿਆ ਇਹ ਗਿਆ ਕਿ ਇਸ ਬੀਬੀ ਨੇ, ਜਿਹੜੀ ਕਿ ਜਿਊਸ਼ ਭਾਈਚਾਰੇ ਤੋਂ ਆਉਂਦੀ ਹੈ, ਉਹਨੇ ਇੱਥੋਂ ਦੇ ਇੱਕ ਮੁਲਾਜ਼ਮ ਨੂੰ ਗਲਤ ਤਰੀਕੇ ਨਾਲ ਲਿੰਗਕ ਭੇਦਭਾਵ ਦੇ ਨਾਲ ਸੱਦਿਆ ਸੀਗਾ, ਬੁਲਾਇਆ ਸੀਗਾ ਤੇ ਇਸੇ ਕਰਕੇ ਉਹਨਾਂ ਦੀ ਰੈਸਟ ਰੂਮ ਨੂੰ ਲੈ ਕੇ ਕੋਈ ਆਪਸੀ ਬਹਿਸਬਾਜ਼ੀ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਔਰਤ ਨੂੰ ਜੀਓਨਿਜ਼ਮ ਨੂੰ ਫਾਸ਼ੀਵਾਦ ਦੇ ਬਰਾਬਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਉਹਨਾਂ ਦੇ ਆਪਸੀ ਜਿਹੜੀਆਂ ਉਹ ਐਕਸਚੇਂਜ ਹੋਈਆਂ ਤੇ ਉਸ ਤੋਂ ਬਾਅਦ ਔਰਤ ਨੇ ਦੋਸ਼ ਲਾਇਆ ਕਿ ਇਹ ਐਂਟੀ ਇਜ਼ਰਾਈਲ ਲੋਕ ਨੇ, ਇਹ ਇਜ਼ਰਾਈਲ ਦੇ ਨਾਲ ਹੇਟ ਕਰਦੇ ਨੇ, ਜਿਊਸ਼ ਦੇ ਨਾਲ ਹੇਟ ਕਰਦੇ ਨੇ। ਉਸ ਤੋਂ ਬਾਅਦ ਕਾਫੀ ਸ਼ਾਪ ਵਾਲਿਆਂ ਨੇ ਸਾਰੀ ਜਿਹੜੀ ਘਟਨਾ ਉਹਦਾ ਵੀਡੀਓ ਰਿਵਿਊ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ। ਉਹ ਕਹਿੰਦੇ ਕਿ ਸਾਡਾ ਕਿਸੇ ਵੀ ਗਾਹਕ ਦੇ ਨਾਲ ਕੋਈ ਮੰਤਵ ਨਹੀਂ ਹੁੰਦਾ ਕਿ ਅਸੀਂ ਉਹਦੇ ਨਾਲ ਬਹਿਸੀਏ ਜਾਂ ਕਿਸੇ ਤਰੀਕੇ ਨਾਲ ਉਹਨੂੰ ਸੈਂਟੀਮੈਂਟਸ ਉਹਦੇ ਹਰਟ ਕਰੀਏ। ਪਰ ਫਿਰ ਵੀ ਉਹ ਕਹਿੰਦੇ ਕਿ ਇਸ ਬੀਬੀ ਨੇ ਪਹਿਲਾਂ ਸ਼ੁਰੂਆਤ ਕੀਤੀ, ਉਸ ਤੋਂ ਬਾਅਦ ਵੀਡੀਓ ਰਿਕਾਰਡ ਕੀਤੀ ਤੇ ਉਸ ਤੋਂ ਬਾਅਦ ਇਹਨੇ ਸਾਡੇ ਨਾਲ ਜਿਹੜੀ ਆ ਉਹ ਆਪਸੀ ਜਿਹੜੀਆਂ ਗਾਲਾਂ ਦੁੱਪੜਾ ਇੱਕ ਦੂਜੇ ਦੇ ਨਾਲ ਕੀਤੀਆਂ। ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਜੋ ਵਾਪਰਿਆ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ, ਸਾਨੂੰ ਖੇਦ ਹੈ ਕਿ ਇਹ ਸਾਡੀ ਜਿਹੜੀ ਇਹ ਦੁਕਾਨ ਤੇ ਵਾਪਰਿਆ। ਫਾਰਲੇਜ਼ ਕਾਫੀ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਮਸ਼ਹੂਰ ਹੈ ਤੇ ਉਹਨਾਂ ਦੀ ਇੱਕ ਜਿਹੜੀ ਸ਼ਾਪ ਹੈ ਉਹ ਸੈਨ ਫਰਾਂਸਿਸਕੋ ਦੇ ਵਿੱਚ ਵੀ ਉਹਨਾਂ ਦੀ ਇੱਕ ਲੋਕੇਸ਼ਨ ਹੈਗੀ ਹੈ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਅਕਤੂਬਰ ਮਹੀਨੇ 'ਚ ਇੱਕ ਬਹੁਤ ਹੀ ਪ੍ਰੋਮੀਨੈਂਟ ਡਾਕਟਰ ਜਿਹੜਾ ਆ ਉਹਦੀ ਐਕਸੀਡੈਂਟ 'ਚ ਡੈਥ ਹੋਈ ਸੀ, ਨਾਲ ਹੀ ਉਹਨਾਂ ਦੀ ਵਾਈਫ ਵੀ ਸੀ। ਹੁਣ ਇਹ ਪਤਾ ਚੱਲਿਆ ਆ ਜੋ ਇਨਵੈਸਟੀਗੇਟਿਵ ਰਿਪੋਰਟ ਆਈ ਆ ਉਹਦੇ ਮੁਤਾਬਕ ਇਹ ਜਿਹੜੇ ਡਾਕਟਰ ਸਾਹਿਬ ਸੀਗੇ ਜਿਨ੍ਹਾਂ ਦਾ ਨਾਮ ਵੀ ਜਿਹੜਾ ਡਿਸਕਲੋਜ਼ ਕੀਤਾ ਗਿਆ ਹੈਗਾ, ਡਾਕਟਰ ਐਲਫਰੈਡ ਵੇਲਸ, ਇਹ ਕਹਿੰਦੇ 124 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਆਪਣੀ ਟੈਸਲਾ ਨੂੰ ਚਲਾ ਰਹੇ ਸੀਗੇ ਜੀ। ਕਹਿੰਦੇ ਭਈ ਡਿਪਾਰਟਮੈਂਟ ਦਾ ਜਿਹੜਾ ਕੋਲੀਜਨ ਰੀਕਨਸਟਰਕਸ਼ਨ ਯੂਨਿਟ ਹੈਗਾ ਉਹਨਾਂ ਦੇ ਮੁਤਾਬਕ ਜੋ ਡਾਕਟਰ ਆ ਉਹ 124 ਮੀਲ ਪਰ ਆਵਰ ਦੇ ਹਿਸਾਬ ਨਾਲ ਚਲਾ ਰਿਹਾ ਸੀ। ਉਹਨਾਂ ਦੇ ਜਿਹੜਾ ਬਲੱਡ ਆ ਉਹਦੇ ਵਿੱਚੋਂ ਵੀ ਜਦੋਂ ਟੈਸਟ ਕੀਤਾ ਗਿਆ ਸੀ ਅਲਕੋਹਲ ਲੈਵਲ ਨਿਕਲਿਆ, ਪਰ ਉਹ ਜਿਹੜਾ ਅਲਾਉਡ ਆ 0.08% ਤੋਂ ਉਹ ਤੋਂ ਘੱਟ ਸੀਗਾ। ਵੈਲਸ 50 ਸਾਲਾਂ ਦੇ ਤੇ ਉਹਨਾਂ ਦੀ ਵਾਈਫ ਸਲੀਨਾ ਵੈਲਸ 46 ਸਾਲਾਂ ਦੀ, ਮੌਕੇ ਦੇ ਉੱਤੇ ਹੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਇਸ ਵੇਲੇ ਜਿਹੜਾ ਉਹ ਸੈਕਰਾਮੈਂਟੋ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਜਿਹੜੀ ਮੋਡੈਸਟੋ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਟਰਲਕ ਦਾ ਰਹਿਣ ਵਾਲਾ ਬੰਦਾ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਕਾਫੀ ਉਹਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਾਣਕਾਰੀ ਦਿੱਤੀ ਹੈ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਇਹ ਜਿਹੜਾ ਹਾਦਸਾ ਉਹ ਕੱਲ ਸ਼ਾਮੀ 7:35 ਤੇ ਵਾਪਰਿਆ ਸੀਗਾ। ਇੱਕ ਸ਼ੈਵਰਲੈਟ ਸਿਲਵਰਾਡੋ ਜਿਹੜੀ ਟਰੱਕ ਸੀਗਾ ਉਹ ਡਰਾਈਵ ਕਰ ਰਿਹਾ ਸੀਗਾ। ਇਹ ਬੰਦਾ 2006 ਮਾਡਲ ਸੀਗਾ ਤੇ ਉਹ ਜਿਹੜਾ ਜਾ ਟਕਰਾਇਆ ਸੀ ਇੱਕ ਹੋਰ
ਵਹੀਕਲ ਦੇ ਨਾਲ ਰੋਡਵੇਜ਼ ਦੀ ਸਾਈਡ ਦੇ ਨਾਲ ਉਸ ਤੋਂ ਬਾਅਦ ਜਾ ਟਕਰਾਇਆ ਸੀ। ਹਾਲਾਂਕਿ ਉਹਦੀ ਛੋਟੀ ਜਿਹੀ ਟੱਕਰ ਇੱਕ ਵਹੀਕਲ ਦੇ ਨਾਲ ਹੋਈ ਸੀ। ਉਸ ਤੋਂ ਬਾਅਦ ਇਹ ਸਾਈਡ ਦੇ ਨਾਲ ਜਾ ਟਕਰਾਇਆ ਤੇ ਜਿਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਇਹਦੀ ਕੋ-ਪੈਸੇਂਜਰ ਬੀਬੀ ਸੀ ਜਿਹੜੀ, ਉਹਨੂੰ ਮੈਮੋਰੀਅਲ ਮੈਡੀਕਲ ਸੈਂਟਰ ਦੇ ਵਿੱਚ ਲਿਜਾਇਆ ਗਿਆ, ਪਰ ਉਹਦੀ ਵੀ ਹਾਲਤ ਉੱਥੇ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਜਾਂਚ ਤਾਂ ਕੀਤੀ ਜਾ ਰਹੀ ਹੈ, ਪਰ ਇਹ ਦੇਖਿਆ ਜਾ ਰਿਹਾ ਕਿ ਕਿਤੇ ਉਹਦੀ ਡਰਿੰਕ ਕੀਤੀ ਹੋਈ ਸੀ, ਜਾਂ ਉਹਨੂੰ ਕੋਈ ਨੀਂਦ ਆਈ, ਜਾਂ ਉਹਨੂੰ ਕੋਈ ਝਪਕੀ ਆਈ, ਜਿਹਦੇ ਨਾਲ ਉਹ ਆਪਣੀ ਜਿਹੜੀ ਇਹ ਕਾਰ ਹੈ, ਜਿਹੜਾ ਟਰੱਕ ਹੈ, ਉਹਨੂੰ ਬੈਲੈਂਸ ਦੁਬਾਰਾ ਨਹੀਂ ਕਰ ਸਕਿਆ। ਜੀ। ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਨ ਹੰਟਰ ਬਾਈਡਨ ਨੂੰ ਨਵੇਂ ਚਾਰजेस ਉਹਨਾਂ ਦੇ ਅਗੇਂਸਟ ਫਾਈਲ ਹੋਏ ਆ, ਇੰਡਾਈਟਮੈਂਟ ਕੈਲੀਫੋਰਨੀਆ ਦੇ ਵਿੱਚ। ਅਕਤੂਬਰ ਦੇ ਵਿੱਚ ਉਹਨਾਂ ਦੇ ਫੈਡਰਲ ਗਨ ਚਾਰजेस ਲੱਗੇ ਸੀ ਯੂਐਸ ਡਿਸਟ੍ਰਿਕਟ ਕੋਰਟ ਜੋ ਡਿਸਟ੍ਰਿਕਟ ਆਫ ਡੈਲਾਵੇਅਰ ਦੀ ਹੈਗੀ ਆ। ਹੁਣ ਉਹਨਾਂ ਦੇ ਕੈਲੀਫੋਰਨੀਆ ਦੇ ਵਿੱਚ ਚਾਰजेस ਲੱਗੇ ਹੈਗੇ ਆ। ਕਹਿੰਦੇ ਵੀ 4 ਸਾਲਾਂ ਦੀ ਇਹ ਇੱਕ ਸਕੀਮ ਸੀ ਜਿਹਦੇ ਤਹਿਤ ਉਸਨੇ $1.4 ਮਿਲੀਅਨ ਜਿਹੜਾ ਫੈਡਰਲ ਟੈਕਸਸ ਆ 2016 ਤੋਂ ਲੈ ਕੇ 2019 ਤੱਕ ਉਹਦੇ ਵਿੱਚ ਜਿਹੜੇ ਪੈਸੇ ਆ ਉਹਨਾਂ ਦੀ ਹੇਰਾਫੇਰੀ ਕੀਤੀ ਹੈਗੀ ਆ। ਇਸ ਇੰਡਾਈਟਮੈਂਟ ਦੇ ਵਿੱਚ ਹੰਟਰ ਬਾਈਡਨ ਨੇ ਕਹਿੰਦੇ ਮਿਲੀਅਨਸ ਆਫ ਡਾਲਰ ਉਹ ਬਹੁਤ ਹੀ ਜਿਹੜਾ ਹਾਈ ਫਾਈ ਆਪਣਾ ਲਾਈਫ ਸਟਾਈਲ ਆ ਉਹਦੇ ਤੇ ਸਪੈਂਡ ਕਰਨ ਤੇ ਲਾਏ, ਜਿਹਦੇ ਵਿੱਚ ਮੈਂਬਰਸ਼ਿਪ ਟੂ ਸੈਕਸ ਕਲੱਬਸ, ਜਿਹਦੇ ਵਿੱਚ ਉਸਨੇ 1,88,000 ਦੇ ਕਰੀਬ ਅਡਲਟ ਐਂਟਰਟੇਨਮੈਂਟ ਦੇ ਉੱਤੇ ਜਿਹੜਾ ਸਪੈਂਡ ਕੀਤਾ, ਬਸ਼ਰਤੇ ਕਿ ਉਸਨੇ ਟੈਕਸਸ ਨਹੀਂ ਦਿੱਤੇ ਜਿਹੜੇ ਉਹਨਾਂ ਨੂੰ ਦੇਣੇ ਬਣਦੇ ਸੀਗੇ। ਸਪੈਸ਼ਲ ਕਾਉਂਸਲ ਡੇਵਿਡ ਵੀਸ ਜੋ ਫੈਡਰਲ ਗ੍ਰੈਂਡ ਜੂਰੀ ਨੂੰ ਯੂਜ਼ ਕਰ ਰਿਹਾ ਲਾਸ ਐਂਜਲਸ ਦੇ ਵਿੱਚ, ਉਹ ਸਾਰੇ ਜਿਹੜੀ ਐਵੀਡੈਂਸ ਆ ਉਹ ਕ੍ਰਿਮੀਨਲ ਟੈਕਸ ਚਾਰजेस ਦੇ ਹੰਟਰ ਬਾਈਡਨ ਉਹਨਾਂ ਦੇ ਅਗੇਂਸਟ ਉਹਦੇ ਉੱਤੇ ਫਾਈਲ ਕਰਨ ਜਾ ਰਹੇ ਹੈਗੇ ਆ। ਅਕਤੂਬਰ ਮਹੀਨੇ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹਨਾਂ ਦੇ ਉੱਤੇ ਜੋ ਗਨ ਚਾਰजेस ਦੇ ਲੱਗੇ ਸੀ, ਪਰ ਉਹਦੇ ਵਿੱਚ ਉਹਨਾਂ ਨੇ ਨਾਟ ਗਿਲਟੀ ਜਿਹੜਾ ਆਪਣੇ ਆਪ ਨੂੰ ਮੰਨਿਆ ਹੈਗਾ ਆ। ਹੰਟਰ ਬਾਈਡਨ ਉਹਨਾਂ ਦੀ ਜਿਹੜੀ ਲੀਗਲ ਟੀਮ ਆ ਉਹਨਾਂ ਨੇ ਹਜੇ ਤੱਕ ਕੋਈ ਕਮੈਂਟ ਇਹਦੇ ਤੇ ਦਿੱਤਾ ਨਹੀਂ ਹੈ, ਤੇ ਨਾਲ ਦੀ ਨਾਲ ਸਪੋਕਸਪਰਸਨ ਜੋ ਸਪੈਸ਼ਲ ਕਾਉਂਸਲ 20 ਦੇ ਹੈਗੇ ਆ ਉਹਨਾਂ ਨੇ ਵੀ ਇਹਦੇ ਉੱਤੇ ਕੋਈ ਕਮੈਂਟ ਹਜੇ ਤੱਕ ਨਹੀਂ ਦਿੱਤਾ ਹੈ। ਜੇਕਰ ਲੇਆਫਸ ਦੀ ਗੱਲ ਕਰੀਏ ਤਾਂ ਜਿਹੜੀ ਕੰਪਨੀ ਬਣਾਉਂਦੀ ਹੈ ਜੀਪਸ ਨੂੰ ਤੇ ਰੈਂਗਲਰ ਨੂੰ, ਇਹਨਾਂ ਨੇ ਹੁਣ ਆਪਣਾ ਇੱਕ ਜਿਹੜਾ ਇਹਨਾਂ ਦਾ ਪਲਾਂਟ ਹੈ ਓਹਾਇਓ ਦੇ ਵਿੱਚ, ਉੱਥੋਂ 1200 ਜਿਹੜਾ ਮੁਲਾਜ਼ਮ ਹੈ ਉਹਨਾਂ ਨੂੰ ਨੌਕਰੀਆਂ ਦੇ ਵਿੱਚੋਂ ਕੱਢ ਦਿੱਤਾ ਟੋਲੈਡੋ ਅਸੈਂਬਲੀ ਕੰਪਲੈਕਸ ਦੇ ਵਿੱਚੋਂ। ਉਹਨਾਂ ਨੇ ਕਿਹਾ ਹੈ ਕਿ ਹੁਣ ਜਿਸ ਤਰੀਕੇ ਨਾਲ ਸੇਲ ਜਿਹੜੀ ਆ ਉਹ ਸਾਡੇ ਵਹੀਕਲਸ ਦੀ ਘਟ ਰਹੀ ਹੈ, ਤੇ ਹੁਣ ਅਸੀਂ 2 ਸ਼ਿਫਟਾਂ ਦੇ ਵਿੱਚ ਜਿਹੜਾ ਸਾਡੇ ਇਸ ਕੰਪਲੈਕਸ ਨੂੰ ਚਲਾਵਾਂਗੇ। ਦੱਸਿਆ ਜਾ ਰਿਹਾ ਹਰਜੋਤ ਸਿੰਘ ਜੀ ਕਿ ਇੱਥੇ ਤਕਰੀਬਨ ਜਿਹੜਾ EMPLOYE ਕੰਮ ਕਰਦਾ ਉਹਦੀ ਗਿਣਤੀ 5800 ਦੇ ਕਰੀਬ ਹੈ। ਯੂਨੀਅਨ ਵਰਕਰਸ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 1200 ਦੀਆਂ ਹੁਣ ਜਿਹੜੀਆਂ ਜੌਬਸ ਚਲੀਆਂ ਜਾਣਗੀਆਂ, ਤੇ ਜਿਹੜੇ ਦੱਸ ਦੇਈਏ ਕਿ ਇੱਥੇ ਜਿੰਨੀਆਂ ਵੀ ਹੁਣ ਜਿਹੜੀ ਇਹਦੀ ਮੈਨੇਜਮੈਂਟ ਆ ਉਹ ਕਹਿ ਰਹੀ ਹੈ ਕਿ ਅਸੀਂ ਹੁਣ ਇੱਥੇ ਕਿਸੇ ਵੀ ਜਿਹੜਾ EMPLOYE ਆ ਉਹਨੂੰ 50 ਤੋਂ ਲੈ ਕੇ 60 ਜਿਹੜੇ ਘੰਟੇ ਕੰਮ ਆ ਉਹੀ ਇੱਕ ਵੀਕ ਦਾ ਜਿਹੜਾ ਉਹ ਦੇ ਸਕਦੇ ਹਾਂ। 8 ਘੰਟਿਆਂ ਦੀ ਇੱਕ ਜਿਹੜੀ ਸ਼ਿਫਟ ਹੋਊਗੀ, ਤੇ ਇਹਦੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ 50 ਤੋਂ 60 ਘੰਟੇ ਇੱਕ ਜਿਹੜਾ ਉਹ ਕਿਸੇ ਵੀ ਮੁਲਾਜ਼ਮ ਨੂੰ ਦੇ ਸਕਦੇ ਹਾਂ। ਦੱਸਿਆ ਜਾ ਰਿਹਾ ਕਿ ਹੁਣ ਕੰਪਨੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਉੱਤੇ ਥੋੜ੍ਹਾ ਜਿਹਾ ਵਿਰਾਮ ਲਾਉਣ ਜਾ ਰਹੀ ਹੈ, ਉਹਨੂੰ ਥੋੜ੍ਹਾ ਜਿਹਾ ਘਟਾਉਣ ਜਾ ਰਹੀ ਹੈ, ਕਿਉਂਕਿ ਅੱਗੇ ਦੇਖਦਿਆਂ ਮੰਦੀ ਦੇ ਮੱਦੇਨਜ਼ਰ ਉਹ ਕਹਿੰਦੇ ਕਿ ਸਾਡੀ ਪ੍ਰੋਡਕਸ਼ਨ ਸਾਨੂੰ ਇਸ ਕਰਕੇ ਥੋੜ੍ਹੀ ਜਿਹੀ ਸਲੋ ਜਾਂ ਥੋੜ੍ਹੀ ਜਿਹੀ ਮੈਨੇਜ ਕਰਨੀ ਪੈ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਵਹੀਕਲਸ ਨੇ ਉਹਨਾਂ ਦੀ ਜਿਹੜੀ ਵਿਕਰੀ ਹੈ ਇੱਕ ਤਰੀਕੇ ਦੇ ਨਾਲ ਉਹਦੇ ਉੱਤੇ ਕਾਫੀ ਅਸਰ ਪੈਣ ਜਾ ਰਿਹਾ। ਸੋ ਇਸ ਕਰਕੇ ਸਾਨੂੰ ਇਹ ਜਿਹੜਾ ਫੈਸਲਾ ਹੈ ਉਹ ਲੈਣਾ ਪੈ ਰਿਹਾ। ਹੁਣ ਦੱਸਿਆ ਜਾ ਰਿਹਾ, ਇੱਕ ਸਪੋਕਸਪਰਸਨ ਨੇ ਦੱਸਿਆ ਕਿ ਘੱਟੋ ਘੱਟ 1100 ਤੋਂ ਲੈ ਕੇ 1200 ਜਿਹੜੇ EMPLOYEES ਨੇ ਉਹ ਇਹਦੇ ਤੋਂ ਅਫੈਕਟ ਹੋਣਗੇ। ਜੀ। ਕੈਲੀਫੋਰਨੀਆ ਦੇ ਵਿੱਚ ਨਾਰਦਰਨ ਕੈਲੀਫੋਰਨੀਆ 'ਚ $9.5 ਲੱਖ ਦੀ ਜਿਹੜੀ ਪਾਵਰਵਾਲ ਟਿਕਟ ਆ ਉਹ ਸੈੱਲ ਹੋਈ ਹੈਗੀ ਆ। ਸੋ ਲੱਕੀ ਪਾਵਰਵਾਲ ਦਾ ਪਲੇਅਰ ਨਾਰਦਰਨ ਕੈਲੀਫੋਰਨੀਆ 'ਚ ਜੋ ਆ ਉਹ 9,52,000 ਦੇ ਕਰੀਬ ਕਲੈਕਟ ਕਰਨ ਜਾ ਰਿਹਾ, ਜਿਹਦੇ ਪਹਿਲੇ 5 ਨੰਬਰ ਮੈਚ ਕਰ ਗਏ ਆ। ਬੁੱਧਵਾਰ ਨੂੰ ਜਿਹੜਾ ਇਹ ਡਰਾ ਹੋਇਆ ਸੀ ਕੈਲੀਫੋਰਨੀਆ ਸਟੇਟ ਲੋਟਰੀ ਦੇ ਮੁਤਾਬਕ। 5 ਓਵਰ 5 ਟਿਕਟ 9,52,000 ਦੀ ਸੈੱਲ ਹੋਈ ਸੀ ਰੋਜ਼ ਫੂਡ ਐਂਡ ਲਿਕਰ, ਜੋ 215 ਹਾਰਡਿੰਗ ਬੁਲੇਵਰਡ ਰੋਜ਼ਵਿਲ ਦੇ ਵਿੱਚ ਹੈਗਾ ਆ, ਸਵਰਬ ਆਫ ਸੈਕਰਾਮੈਂਟੋ। ਵਿਨਿੰਗ ਨੰਬਰ ਜੋ ਆ ਵੈਡਨਸਡੇ ਨਾਈਟ ਦੇ ਵਿੱਚ $435 ਮਿਲੀਅਨ ਦਾ ਜਿਹੜਾ ਪਾਵਰਵਾਲ ਡਰਾ ਆ ਉਹ 2 12 37 56 65 ਤੇ ਪਾਵਰਵਾਲ ਦਾ ਨੰਬਰ 21 ਸੀਗਾ। ਕਿਸੇ ਨੇ ਵੀ ਜਿਹੜਾ ਜੈਕਪਾਟ ਟਿਕਟ ਨਹੀਂ ਖਰੀਦੀ ਹੈਗੀ, ਉਹ ਵਿਕੀ ਨਹੀਂ ਕਿਤੇ ਵੀ। ਸੋ ਹੁਣ ਜਿਹੜਾ ਪਾਵਰਵਾਲ ਦਾ ਜਿਹੜਾ ਐਸਟੀਮੇਟ ਆ ਉਹ 468 ਮਿਲੀਅਨ ਤੱਕ ਪਹੁੰਚ ਗਿਆ ਹੈ।
ਜੀ, ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਸੈਕਰਾਮੈਂਟੋ ਦੀ। ਸੈਕਰਾਮੈਂਟੋ ਦੇ ਗ੍ਰੀਨ ਹੈਵਨ ਇਲਾਕਿਆਂ ਦੇ ਵਿੱਚ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ, ਜਿਹਦੇ ਵਿੱਚ ਜਿਹੜਾ ਇੱਕ ਜਣਾ ਉਹ ਮਾਰਿਆ ਗਿਆ ਤੇ ਹੁਣੇ ਥੋੜਾ ਸਮਾਂ ਪਹਿਲਾਂ ਇਹ ਜਿਹੜੀ ਵਾਰਦਾਤ ਵਾਪਰੀ ਹੈ 6100 ਬਲਾਕ ਜਿਹੜਾ ਉਹ ਰਿਵਰ ਸਾਈਡ ਬੁਲੇਵਾਰਡ ਦਾ, ਉੱਥੇ ਇਹ ਜਿਹੜੀ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ। ਵਿਕਟਮ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਪਹਿਲਾਂ ਗੰਭੀਰ ਜ਼ਖਮੀ ਸੀ, ਉਸ ਤੋਂ ਬਾਅਦ ਜਦੋਂ ਉਹਦੇ ਕੋਲੇ ਮੈਡੀਕਲ ਟੀਮ ਪਹੁੰਚੀ ਤਾਂ ਉਹ ਸਾਹ ਲੈ ਰਿਹਾ ਸੀ, ਉਹ ਜਿਉਂਦਾ ਸੀ, ਪਰ ਬਾਅਦ ਦੇ ਵਿੱਚ ਜਿਹੜਾ ਉਹਦੀ ਮੌਤ ਹੋ ਗਈ। ਜਿਹੜਾ ਬਰੁਕਫੀਲਡ ਜਿਹੜਾ ਇੱਕ ਇਲਾਕਾ ਵਾ, ਉਹਨਾਂ ਨੇ ਇਸ ਗੱਲ ਦੀ ਕਨਫਰਮ ਕੀਤੀ ਹੈ ਕਿ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਸ਼ੂਟਿੰਗ ਦੀ ਇੱਕ ਵਾਰਦਾਤ ਹੋਈ ਹੈ ਤੇ ਉਸ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਹੁਣ ਜਿਹੜੀ ਸਰਚ ਕੀਤੀ ਜਾ ਰਹੀ ਹੈ ਸ਼ੱਕੀ ਦੀ, ਸਸਪੈਕਟ ਨੂੰ ਵੇਖਿਆ ਜਾ ਰਿਹਾ, ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹਨੂੰ ਕਿਉਂ ਸ਼ੂਟ ਕੀਤਾ ਗਿਆ, ਉਹਦੇ ਪਿੱਛੇ ਕਾਰਨ ਕੀ ਸੀ, ਕੋਈ ਲੁੱਟ ਦਾ ਕਾਰਨ ਸੀ ਜਾਂ ਕੋਈ ਹੋਰ ਸੀ। ਕ੍ਰਾਈਮ ਸੀਨ ਨੂੰ ਇਸ ਵੇਲੇ ਇਨਵੈਸਟੀਗੇਟਰਸ ਜਿਹੜੇ ਨੇ ਉਹ ਉਸ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਨੇ। ਜੀ, ਕਹਿੰਦੇ ਵੀ ਬੇ ਏਰੀਏ ਦੇ ਵਿੱਚ ਇੱਕ ਬੰਦਾ 3 ਵਾਰੀ 4 ਦਿਨਾਂ 'ਚ ਅਰੈਸਟ ਹੋਇਆ ਵੱਖ-ਵੱਖ ਕ੍ਰਾਈਮ ਦੇ ਮਾਮਲੇ ਦੇ ਵਿੱਚ। ਅਲਾਮੀਡਾ ਕਾਉਂਟੀ ਸ਼ੈਰਿਫ ਆਫਿਸ ਨੇ ਖਬਰ ਦਿੱਤੀ ਹੈਗੀ। ਕਹਿੰਦੇ 30 ਸਾਲਾਂ ਦਾ ਇਹ ਬੰਦਾ ਪਹਿਲਾਂ ਬੁੱਧਵਾਰ ਨੂੰ ਇਸਨੇ ਕੈਸਟੋ ਵੈਲੀ ਦੇ ਕਿਸੇ ਘਰ ਦੇ ਵਿੱਚ ਜੋ ਕੀਥ ਐਵਨਿਊ ਦੇ ਉੱਤੇ ਹੈਗਾ ਆ, ਉੱਥੇ ਬਰਗਲਰੀ ਕੀਤੀ, ਚੋਰੀ ਕੀਤੀ। ਇਹ ਸੋਸ਼ਲ ਮੀਡੀਆ ਦੀ ਪੋਸਟ ਦੇ ਉੱਤੇ ਸ਼ੈਰਿਫ ਆਫਿਸ ਨੇ ਪਾਇਆ। ਉਸ ਘਰ ਦੇ ਜਿਹੜੇ ਮਾਲਕ ਸੀ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਤੇ ਸਿਕਿਉਰਿਟੀ ਸਿਸਟਮ ਦੇ ਰਾਹੀਂ ਨੋਟੀਫਾਈ ਕੀਤਾ ਤੇ ਉਹ ਤੋਂ ਬਾਅਦ ਜਿਹੜੀ ਬਰਗਲਰੀ ਆ ਉਹ ਲੀਡ ਟਾਇਆ ਮੋਡੈਸਟੋ, ਜੋ ਇੱਕ ਸਪੋਕਸਪਰਸਨ ਹੈਗੇ ਸ਼ੈਰਿਫ ਆਫਿਸ ਦੇ, ਉਹਨਾਂ ਨੇ ਕਿਹਾ ਵੀ ਕੀਤੀ ਤੇ ਬੰਦਾ ਜਿਹੜਾ ਉੱਥੋਂ ਭੱਜ ਗਿਆ। ਸਸਪੈਕਟ ਨੂੰ ਬਾਅਦ ਦੇ ਵਿੱਚ ਇੱਕ ਹੋਰ ਘਰ ਦੇ ਵਿੱਚੋਂ ਫੜਿਆ ਗਿਆ ਜਿੱਥੇ ਉਸ ਨੇ ਅਨਲਾਫੁਲ ਡਰੱਗਸ ਉਹਦੇ ਕੋਲ ਸੀਗੀਆਂ, ਪੋਜੈਸ ਕੀਤੀਆਂ ਹੋਈਆਂ ਸੀਗੀਆਂ ਤੇ ਉਸ ਦੇ ਕੋਲ ਕੰਟਰੋਲ ਸਬਸਟੈਂਸ ਤੇ ਇਕਵਿਪਮੈਂਟ ਵੀ ਸੀਗਾ ਯੂਜ਼ ਕਰਨ ਦੇ ਲਈ। 2 ਦਿਨ ਪਹਿਲਾਂ ਇਹ ਜਿਹੜਾ ਸਸਪੈਕਟ ਸੀ ਇਸ ਨੂੰ ਅਰੈਸਟ ਕੀਤਾ ਗਿਆ ਸੀ ਸਸਪੀਸ਼ਨ ਆਫ ਸਟੀਲਿੰਗ ਫਰੋਮ ਲੋਕਲ ਗੈਸ ਸਟੇਸ਼ਨ ਤੋਂ ਇਸਨੇ ਚੋਰੀ ਕੀਤੀ ਸੀ। ਪਹਿਲੀ ਅਰੈਸਟ ਸੈਚਰਡੇ ਨੂੰ ਹੋਈ ਸੀ। ਉਸ ਟਾਈਮ ਦੇ ਉੱਤੇ ਇਹਨੂੰ ਜਿਹੜਾ ਪੋਜੈਸ਼ਨ ਆਫ ਡਰੱਗਸ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਸੀ। ਸੋ ਜਿਹੜਾ ਸਸਪੈਕਟ ਹੈ ਹੁਣ ਉਹਨੂੰ ਸੈਂਟਾ ਰੀਤਾ ਜੇਲ੍ਹ ਜੋ ਆ ਉੱਥੇ ਰੱਖਿਆ ਗਿਆ ਤੇ 55,000 ਦੀ ਜਿਹੜੀ ਉਹਦੀ ਬੇਲ ਆ ਰੱਖੀ ਗਈ ਹੈਗੀ ਆ। ਮੋਡੈਸਟੇ ਇੱਕ ਜੋ ਹੈਗੇ ਆ ਉਹਨਾਂ ਨੇ ਦੱਸਿਆ ਵੀ ਇਸ ਨੂੰ ਸਾਈਟ ਕੀਤਾ ਗਿਆ ਤੇ ਉਸ ਤੋਂ ਬਾਅਦ ਜੇਲ੍ਹ ਤੋਂ ਛੱਡ ਦਿੱਤਾ ਗਿਆ ਜਦੋਂ ਇਸ ਨੇ ਜਿਹੜੀ ਬੇਲ ਆ ਉਹ ਭਰ ਦਿੱਤੀ ਹੈਗੀ ਆ। ਸੋ ਕੋਰਟ ਨੇ ਉਹਨੂੰ ਪਹਿਲਾ ਤੇ ਸੈਕੰਡ ਅਰੈਸਟ ਜੋ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਇਸ ਸ਼ੁੱਕਰਵਾਰ ਸਵੇਰੇ ਅਪੀਅਰ ਹੋਣ ਦੀ ਜਿਹੜੀ ਆ ਉਹ ਬੇਨਤੀ ਕੀਤੀ ਹੈਗੀ ਆ। ਜੀ, ਜੀ। ਤੇ ਜਾਂਦੇ ਆਪਾਂ ਹਰਜੋਤ ਸਿੰਘ ਜੀ ਜਾਣਕਾਰੀ ਦਿੰਦੇ ਚੱਲੀਏ ਸਟਾਕ ਦੇ ਬਾਰੇ ਜੀ। ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਸਟਾਕ ਮਾਰਕੀਟ ਉੱਪਰ ਗਈ ਹੈ। ਨੈਸਡੈਕ ਲਗਭਗ 1% ਦੇ ਉੱਪਰ ਗਿਆ ਤੇ ਇਸੇ ਤਰ੍ਹਾਂ S&P ਇੰਡੈਕਸ 0.80% ਅਪ ਗਿਆ ਤੇ ਕਲੋਜ਼ ਹੋਇਆ 4585.59 ਦੇ ਉੱਤੇ। ਡਾਓ ਜੋਨ ਇੰਡਸਟਰੀਅਲ 62.95 ਅਪ ਗਿਆ ਜਾਂ ਕਹਿ ਲਓ ਕਿ 0.17% ਕਲੋਜ਼ ਹੋਇਆ 36,117.38 ਦੇ ਉੱਤੇ। ਨੈਸਡੈਕ ਕੰਪੋਜ਼ਿਟ ਜੋ ਆ ਉਹ ਅਪ ਗਿਆ 1.37% ਤੇ ਕਲੋਜ਼ ਹੋਇਆ 14,339.99 ਦੇ ਉੱਤੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 33 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 284 ਰੁਪਏ 20 ਪੈਸੇ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ, ਜੀ, ਜੀ। ਤੇ ਜਾਂਦੇ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਬਿਲਕੁਲ ਜਿਹੜਾ ਉਹ ਬਰੀਫ ਦੇ ਵਿੱਚ ਕਿ CVS ਫਾਰਮੇਸੀ ਨੇ ਜਿਹੜਾ ਉਹ ਸੈਨ ਫਰਾਂਸਿਸਕੋ ਦੇ ਵਿੱਚ ਆਪਣਾ ਇੱਕ ਜਿਹੜਾ ਸਟੋਰ ਆ ਉਹ ਬੰਦ ਕਰ ਦਿੱਤਾ ਹੈ। 499 ਹੈਟ ਸੇਂਟ ਦੇ ਉੱਤੇ ਜਿਹੜੀ ਲੋਕੇਸ਼ਨ ਦੇ ਉੱਤੇ CVS ਫਾਰਮੇਸੀ ਦਾ ਸੀਗਾ ਤੇ ਟਿਕਾਣਾ ਸੀਗਾ, ਜਿੱਥੋਂ ਹੁਣ ਉਹਨਾਂ ਨੇ ਬੰਦ ਕਰ ਦਿੱਤਾ। ਤੇ ਜਿਹੜੀ ਕੰਪਨੀ ਉਹਦਾ ਕਹਿ ਰਿਹਾ ਕਿ ਅਸੀਂ ਇੱਕ ਮੁਸ਼ਕਿਲ ਫੈਸਲਾ ਜਿਹੜਾ ਲੈਣ ਦਾ ਐਲਾਨ ਕੀਤਾ, ਅਸੀਂ ਹੁਣ ਇਸ ਸਟੋਰ ਨੂੰ ਅੱਗੇ ਕੰਟੀਨਿਊ ਨਹੀਂ ਕਰ ਸਕਦੇ। ਜਿਹੜੇ ਲੋਕ ਇਸ ਤੱਕ ਪਹੁੰਚਦੇ ਸੀ, ਅਸੀਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੂੰ ਉਹ ਸਮਝਦੇ ਹਾਂ ਤੇ ਅਸੀਂ ਹੋਰ ਫੈਸਲਾ ਬਹੁਤ ਜਲਦੀ ਲਵਾਂਗੇ। ਇਸੇ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਰਾਈਟ ਐਡ ਦੇ ਬਾਰੇ ਬਹੁਤ ਸਾਰੀ ਚਰਚਾ ਕੀਤੀ ਹੈ ਕਿ ਕਿਵੇਂ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਲੋਕੇਸ਼ਨਸ ਸੀਗੀਆਂ ਜਾਂ ਉਹਨਾਂ ਨੇ ਵੀ ਲੇ-ਆਫਸ ਕੀਤੀਆਂ ਸੀਗੀਆਂ ਲੰਘੇ ਦਿਨਾਂ ਦੇ ਵਿੱਚ। ਸੋ ਇੱਥੇ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਉੱਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ ਤੇ ਉਸ ਤੋਂ ਬਾਅਦ 8:30 ਵਜੇ 8:15 ਵਜੇ ਪ੍ਰੋਗਰਾਮ ਲੈ ਕੇ ਆਵਾਂਗੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ।
ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US US